ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੈਂ ਰਾਜ ਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ ਸਰੋਤਿਓ। ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਲੈ ਕੇ ਤੁਹਾਡੇ ਲਈ ਜਿਹੜੇ ਜੀ ਹਾਜ਼ਰ ਹੋ ਚੁੱਕੇ ਹਾਂ, ਜੋ ਕਿ ਤੁਹਾਡੇ ਲਈ ਰੋਜ਼ਾਨਾ ਅਸੀਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਜਿਸ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਧੰਨਵਾਦ ਜੀ, ਮਿਹਰਬਾਨੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਵੀ ਉਹ ਸੁਣਦੇ ਸਾਰੇ ਸਰੋਤਿਆਂ ਨੂੰ ਜੀ। ਤੇ ਬਿਲਕੁਲ ਜੀ, ਅੱਜ ਦੀ ਜਿਹੜੀ ਆਪਣੀ ਗੱਲਬਾਤ ਆ ਚੋਣ ਸਰਗਰਮੀਆਂ ਦੇ ਨਾਲ ਨਾਲ, ਜੋ ਕਿ ਇਸ ਟਾਈਮ ਪੰਜਾਬ ਦੇ ਵਿੱਚ ਜਿਹੜੀਆਂ ਵੀ ਖਬਰਾਂ ਪ੍ਰਮੁੱਖ ਬਣੀਆਂ ਆ ਜਾਂ ਰਾਸ਼ਟਰ ਲੈਵਲ ਦੇ ਉੱਤੇ, ਰਾਸ਼ਟਰੀ ਲੈਵਲ ਦੇ ਉੱਤੇ, ਉਸਨੂੰ ਆਪਾਂ ਕਵਰ ਕਰਨ ਦੀ ਪੂਰੀ ਜਿਹੜੀ ਹੈ ਜੀ ਕੋਸ਼ਿਸ਼ ਹੋਵੇਗੀ ਵੱਧ ਤੋਂ ਵੱਧ। ਅਤੇ ਜਿਹੜੀ ਸਭ ਤੋਂ ਪਹਿਲੀ ਇਸ ਟਾਈਮ ਗੱਲ ਕਰਦੇ ਹਾਂ ਬਲਤੇਜ ਪੰਨੂ ਜੀ, ਜਿਸ ਦੇ ਬਾਰੇ ਬਹੁਤ ਜ਼ਿਆਦਾ ਪਹਿਲੋਂ ਸਵਾਲ ਵੀ ਜਿਹੜੇ ਉੱਠੇ ਸੀ ਅਤੇ ਸਾਰਿਆਂ ਨੂੰ ਜਿਸ ਚੀਜ਼ ਦਾ ਡਰ ਵੀ ਸੀ ਉਹ ਜਿਹੜਾ ਸੱਚ ਵੀ ਹੈਗਾ ਆ, ਅਤੇ ਸਾਰਿਆਂ ਨੂੰ ਉਹ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਹੌਲੀ ਹੌਲੀ ਕਰਕੇ, ਪਰਤ ਦਰ ਪਰਤ। ਜਿਹੜੇ ਕਬੱਡੀ ਪਲੇਅਰ ਜਿਹੜੇ ਆ ਕੁਛ ਫੜੇ ਗਏ ਆ, ਉਹਨਾਂ ਦੇ ਫੜੇ ਗਏ ਨੇ ਨਸ਼ਿਆਂ ਦੇ ਨਾਲ, ਜਿਹੜੇ ਜੀ ਸਮਗਲਿੰਗ ਦੇ ਕੇਸ ਦੇ ਵਿੱਚ ਸਮਗਲਿੰਗ ਕਰਦੇ ਫੜੇ ਗਏ ਆ। ਕੌਣ ਸੀਗੇ ਕਬੱਡੀ ਪਲੇਅਰ ਤੇ ਤੁਹਾਡਾ ਕੀ ਕਹਿਣਾ ਤੇ ਲੇਟੈਸਟ ਅਪਡੇਟ ਕੀ ਹੈਗੀ ਆ ਇਸ ਪੂਰੀ ਖਬਰ ਦੇ ਉੱਤੇ? ਇਹਦੇ ਇੱਕ ਪ੍ਰਸਿੱਧ ਕਬੱਡੀ ਖਿਡਾਰੀ ਆ ਏਕਮ ਹਠੂਰ ਜੀ, ਉਹ ਵਰਲਡ ਕੱਪ ਵੀ ਜਿਹੜਾ ਉਹ ਖੇਡ ਚੁੱਕਿਆ ਹੈ ਜੀ। ਉਹਦਾ ਭਰਾ ਹੈ ਨਾਨਕ ਸਿੰਘ ਉਰਫ ਨਾਨਕ ਜਿਹੜਾ ਜੀ। ਉਹਦਾ ਜਿਹੜਾ ਇਹਦੇ ਵਿੱਚ ਫੜੇ ਜਾਣਾ ਜੀ, ਉਹਦੇ ਨਾਲ ਕੁਛ ਜਿਹੜੇ ਉਹਦੇ ਸਾਥੀ ਨੇ ਉਹ ਵੀ ਫੜੇ ਗਏ ਨੇ। ਔਰ ਪੁਲਿਸ ਨੇ ਜਿਹੜਾ ਜੀ ਰੰਗੇ ਹੱਥੀ ਜਿਹੜਾ ਗ੍ਰਿਫਤਾਰ ਕੀਤਾ, ਕਿਉਂਕਿ ਉਹਨਾਂ ਕੋਲ ਚਿੱਟਾ ਸਮਾਨ ਜਿਹੜਾ ਜੀ ਉਹ ਕਾਫੀ ਮਿਲਿਆ ਜੀ। ਜਿਹੜੇ ਕਬੱਡੀ ਦੀ ਆੜ ਦੇ ਹੇਠ ਜੋ ਕੁਛ ਨਸ਼ਿਆਂ ਦੀ ਸਮਗਲਿੰਗ ਜਿਹੜੀ ਪਿਛਲੇ ਸਮੇਂ 'ਚ ਹੁੰਦੀ ਰਹੀ ਆ, ਹਾਲਾਂਕਿ ਇਹ ਗੱਲ ਕਰੀ ਜੀ ਬਹੁਤੀਆਂ ਜਿਹੜੀਆਂ ਉਹ ਸੰਸਥਾਵਾਂ ਵਾਲੇ ਕਹਿੰਦੇ ਆ ਕਿ ਤੁਸੀਂ ਸਾਰਿਆਂ ਨੂੰ ਰਗੜ ਦਿੰਦੇ ਹੋ। ਪ੍ਰੋਬਲਮ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਬਹੁਤੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੀ ਸ਼ਮੂਲੀਅਤ ਜਿਹੜੀ ਦੀਦੀ ਹੈ ਜੀ, ਤਾਂ ਕਰਕੇ ਤੁਸੀਂ ਮੇਰਾ ਖਿਆਲ ਇਸ ਗੱਲ ਦੇ ਨਾਲ ਸਹਿਮਤ ਹੋਵੋਗੇ। ਤੁਹਾਨੂੰ ਪਤਾ ਹੈ ਕਿ ਜਿਹੜੇ ਵਰਲਡ ਕੱਪ ਇੱਥੇ ਹੁੰਦੇ ਸੀਗੇ ਪਹਿਲਾਂ, ਪਿੰਡਾਂ ਥਾਵਾਂ ਦੇ ਉੱਤੇ ਵੀ ਜਿਹੜੇ ਸੀਗੇ ਉਹ ਵਰਲਡ ਕੱਪ ਕਰਾਉਣ ਲੱਗੇ, 16 17 ਹੋ ਜਾਂਦੇ ਹੁੰਦੇ। ਸਾਰੇ ਤਕਰੀਬਨ ਕਿੱਥੇ ਗਏ ਕਿਸੇ ਨੂੰ ਨਹੀਂ ਪਤਾ। ਉਹਦਾ ਰੀਜ਼ਨ ਇਹੀ ਹੈ ਕਿ ਜਿਹੜੇ ਲੋਕ ਕਰਾਉਣ ਆਉਂਦੇ ਹੁੰਦੇ ਸਨ, ਇਹਦੀ ਹਾਰ ਦੇ ਵਿੱਚ ਇੱਥੇ ਆ ਕੇ ਜਿਹੜੀ ਸਮਗਲਿੰਗ ਦੇ ਵਿੱਚ ਉਹ ਸ਼ਾਮਲ ਰਹਿੰਦੇ ਸਨ, ਜਿਹਦੇ ਕਰਕੇ ਉਹ ਸਾਰਾ ਕੁਛ ਮੁੱਕ ਗਿਆ। ਹੁਣ ਮੁਸ਼ਕਿਲ ਇਹ ਹੈ ਜੀ ਕਿ ਨਾਮ ਕਿਹੋ ਜਿਹੇ ਨੇ। ਜਦੋਂ ਅਦਾਲਤ ਦੇ ਵਿੱਚ ਆਵਾਜ਼ ਵੱਜੂਗੀ ਜੀ ਕਿ ਮਤਲਬ ਕਿ ਸਟੇਟ ਵਰਸਸ ਨਾਨਕ ਜਿਹੜਾ ਜੀ ਉਹ ਹਾਜ਼ਰ ਹੋਵੇ, ਨਾਨਕ ਸਿੰਘ ਜਿਹੜਾ ਉਹ ਹਾਜ਼ਰ ਹੋਵੇ, ਤੇ ਉਦੋਂ ਜਿਹੜਾ ਇੱਕ ਵਿਅਕਤੀ ਉਹ ਸ਼ੈਲੀ ਵਰਗਾ ਜਿਹੜਾ ਮੇਰੇ ਵਰਗਾ ਹੈ ਤਾਂ ਘੋਨਮੋਹਨ ਸੀਗਾ ਜੀ, ਉਹ ਪੱਗ ਬੰਨ ਕੇ ਅਕਾਲ ਤਖ਼ਤ ਸਾਹਿਬ ਦੇ ਉੱਤੇ ਚਲੇ ਗਿਆ ਸੀ ਕਿ ਮੇਰੇ ਹਿਰਦਾ ਜਿਹੜਾ ਵਲੂੰਦਰਿਆ ਗਿਆ, ਮੇਰੀਆਂ ਭਾਵਨਾਵਾਂ ਵਲੂੰਦਰੀਆਂ ਗਈਆਂ ਨੇ, ਕਿਉਂਕਿ ਭਗਵੰਤ ਮਾਨ ਹੋਰਾਂ ਨੇ ਬਾਬਾ ਨਾਨਕ ਕਿਉਂ ਕਹਿਤਾ ਸੀ। ਹੁਣ ਪਤਾ ਨਹੀਂ ਜੀ ਉਹ ਉੱਠੂਗਾ ਨਹੀਂ। ਦੂਜੀ ਗੱਲ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜਾ ਧਾਰਮਿਕ ਪੱਖ ਹੈ ਨਾ ਜੀ, ਉਹ ਪਤਾ ਨਹੀਂ ਕਿਉਂ ਅਣਗੌਲਿਆ ਕੀਤਾ ਰਿਹਾ। ਜਥੇਦਾਰ ਸਾਹਿਬ ਉਹਨਾਂ ਨੂੰ ਕਮ ਸੇ ਕਮ ਇਹ ਤਾਂ ਕਹਿ ਦੇਣਾ ਚਾਹੀਦਾ ਸੀਗਾ ਜੀ ਕਿ ਜਦੋਂ ਜਿਹੜੇ ਸ਼ਸ਼ੀਕਾਂਤ ਨੇ ਜਿਹਨਾਂ ਲੋਕਾਂ ਲਏ ਨੇ, ਜਿਹੜੇ ਮਿਨਿਸਟਰੀ ਦੇ ਵਿੱਚ ਨੇ, ਮੰਤਰਾਲੇ ਉਹਨਾਂ ਦੇ ਕੋਲੇ ਨੇ, ਕਿ ਜਿੰਨੀ ਦੇਰ ਤੱਕ ਕਿਸੇ ਇਨਵੈਸਟੀਗੇਸ਼ਨ ਦੇ ਵਿੱਚੋਂ ਸਾਫ਼ ਸੁਥਰੇ ਹੋ ਕੇ ਬਾਹਰ ਨਹੀਂ ਆ ਜਾਂਦੇ, ਉਨੀ ਦੇਰ ਤੱਕ ਇਹਨਾਂ ਦਾ ਸੋਸ਼ਲ ਬਾਈਕਾਟ ਕੀਤਾ ਜਾਵੇ। ਜੀ ਬਿਲਕੁਲ। ਇਹ ਜਿਹੜਾ ਹੋਣਾ, ਪਰ ਇਸ ਮਾਮਲੇ ਦੇ ਉੱਤੇ ਜਥੇਦਾਰ ਸਾਹਿਬ ਜਿਹੜੇ ਮੂੰਹ ਘੁੰਗਲੀਆਂ ਪਾਈ ਬੈਠੇ ਨੇ, ਬੋਲ ਹੀ ਨਹੀਂ ਰਹੇ। ਜਿਹੜੀ ਸਾਡੀ ਕਮਿਊਨਿਟੀ ਹੈ ਜੀ, ਉਹਦੀ ਇੱਕ ਜਨਰੇਸ਼ਨ ਜਿਹੜੀ ਹੈ ਜੀ ਉਹ ਮੁੱਕ ਗਈ ਇਸ ਡਰੱਗ ਨੇ ਖਾ ਲਈ। ਪਰ ਇਹ ਜਿਹੜੇ ਲੋਕ ਨੇ ਜੀ ਸਾਡੇ ਧਾਰਮਿਕ ਅਖਵਾਉਣ ਵਾਲੇ, ਉਹਨਾਂ ਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕੀ। ਜੀ ਬਿਲਕੁਲ, ਜਿਹੜੀ ਤੁਹਾਡੀ ਸਹੀ ਗੱਲ ਆ ਵੀ ਵੈਸੇ ਵੀ ਜਿੱਦਾਂ ਤੁਸੀਂ ਕਿਹਾ ਵੀ ਕਬੱਡੀ ਦੇ ਆੜ ਹੇਠਾਂ ਜਿਹੜੇ ਜੀ ਬਹੁਤ ਇੱਦਾਂ ਦੇ ਜਿਹੜੇ ਆ ਗੈਰ ਕਾਨੂੰਨੀ ਕੰਮ ਆ ਉਹ ਚੱਲਦੇ ਜਾ ਰਹੇ ਆ। ਅਤੇ ਨਾਲੇ ਇਸ ਦੇ ਨਾਲ ਹੀ ਮੈਂ ਕਬੱਡੀ ਦੇ ਨਾਲ ਹੀ ਜੁੜਿਆ ਸਵਾਲ ਪੁੱਛ ਲੈਂਦਾ ਵੀ ਜਿਹੜੇ ਬਾਦਲ ਹੁਣੀ ਉਹਨਾਂ ਨੇ ਕਿਹਾ ਵੀ ਕਬੱਡੀ ਜਿਹੜਾ ਵਰਲਡ ਕੱਪ ਨਹੀਂ ਹੋਵੇਗਾ, ਕੀ ਕਾਰਨ ਆ ਕਬੱਡੀ ਵਰਲਡ ਕੱਪ ਨਾ ਕਰਾਉਣ ਦਾ, ਜਾਂ ਉਸ ਦੇ ਬਹਾਨੇ ਕੋਈ ਹੋਰ ਚੀਜ਼ ਜਿਹੜੀ ਹੈ ਸ਼ੁਰੂ ਹੋਣ ਵਾਲੀ ਆ? ਕੀ ਉਸ ਦੇ ਉੱਤੇ ਅਪਡੇਟ ਹੈਗੀ ਆ? ਇਹ ਕਿਹਾ ਗਿਆ ਜੀ ਕਿ ਇਸ ਵਾਰੀ ਵਰਲਡ ਕੱਪ ਨਹੀਂ ਹੋਣਾ, ਅਸੀਂ ਜਿਹੜੀ ਕਬੱਡੀ ਲੀਗ ਹੈ ਉਹ ਕਰਵਾਉਣੀ ਹੈ। ਅੱਛਾ ਜੀ। ਇਹਦੇ ਪਿੱਛੇ ਕੀ ਰੀਜ਼ਨ ਹੈ ਇਹ ਤਾਂ ਅਜੇ ਕੁਛ ਨਹੀਂ ਪਤਾ। ਉਹਨਾਂ ਨੇ ਕਿਹਾ ਇੱਕ ਵਾਰੀ ਵਰਲਡ ਕੱਪ ਹੋਊਗਾ, ਇੱਕ ਵਾਰੀ ਕਬੱਡੀ ਲੀਗ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਕੋਈ ਨਾ ਕੋਈ ਇਹਦੇ ਜਿਹੜਾ ਹਿਡਨ ਏਜੰਡਾ ਹੈ ਨਾ ਜੀ ਉਹ ਜ਼ਰੂਰ ਹੋਊਗਾ ਇਸ ਲੀਗ ਦੇ। ਇਹ ਐਲਾਨ ਕੀਤਾ ਗਿਆ ਜੀ ਸਰਕਾਰ ਦੇ ਵੱਲੋਂ ਕਿ ਇਸ ਵਾਰੀ ਕੱਪ ਨਹੀਂ ਹੋਣਾ, ਲੀਗ ਹੋਣੀ ਹੈ। ਜੀ ਹੋ ਸਕਦਾ ਜੀ ਸਿਰਫ ਇਹ ਲੋਕਾਂ ਦੀਆਂ ਅੱਖਾਂ ਦੇ ਵਿੱਚ ਇੱਕ ਘਾਟਾ ਪਾਉਣ ਵਾਲੀ ਗੱਲ ਹੀ ਹੋਵੇ, ਕੰਮ ਫਿਰ ਸ਼ਾਇਦ ਉਹੀ ਕੁਛ ਹੀ ਉਹਦੇ ਵਿੱਚ ਚੱਲਣਾ ਹੋਵੇਗਾ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਨਰਿੰਦਰ ਮੋਦੀ ਜਿਹੜੇ ਚੋਣ ਕਮਿਸ਼ਨਰ ਜਿਹੜੇ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਵਰੇ ਨੇ, ਚੋਣ ਕਮਿਸ਼ਨ ਦੇ ਉੱਤੇ ਬਹੁਤ ਵਰੇ ਨੇ। ਕੀ ਕਿਹਾ ਹੈ ਉਹਨਾਂ ਨੇ? ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਇਹ ਤਾਂ ਸਿੱਧਾ ਨਾ ਜੀ ਚੈਲੰਜ ਹੈ ਇੱਕ ਕਿਸਮ ਦੇ ਨੂੰ, ਕਿਉਂਕਿ ਸੰਵਿਧਾਨਕ ਜਿਹੜਾ ਪੱਖ ਹੈ ਉਹ ਚੋਣ ਕਮਿਸ਼ਨ ਨੂੰ ਬਹੁਤ
ਸਾਰੇ ਅਖਤਿਆਰ ਜਿਹੜੇ ਆ ਉਹ ਦਿੰਦਾ। ਉਹਨਾਂ ਨੇ ਕਿਹਾ ਕਿ ਜਿਹੜਾ ਚੋਣ ਕਮਿਸ਼ਨ ਹੈ ਉਹ ਮਤੇਈ ਮਾਂ ਵਾਲਾ ਸਲੂਕ ਕਰ ਰਿਹਾ, ਉਹ ਮੇਰੇ ਨਾਲ ਧੱਕਾ ਕਰ ਰਿਹਾ। ਉਹ ਕਹਿੰਦਾ ਮੈਂ ਚੈਲੰਜ ਕਰਦਾ ਹਾਂ ਚੋਣ ਕਮਿਸ਼ਨ ਨੂੰ, ਜਿਹੜਾ ਹੋਰ ਕੇਸ ਕਰਨਾ ਮੇਰੇ ਉੱਤੇ ਉਹ ਵੀ ਕਰਦੇ। ਇਹ ਇਸ ਪੱਖੋਂ ਚੈਲੰਜ ਆ। ਔਰ ਦੂਜੀ ਗੱਲ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਨਰਿੰਦਰ ਮੋਦੀ ਹੋਰਾਂ ਨੇ ਇਹ ਕਹੀ ਕਿ ਮੈਂ ਜਿਹੜਾ ਜੀ ਅੱਜ ਦੀ ਤਰੀਕ ਜਿਹੜੀ ਆ ਉਹ ਯਾਦ ਰੱਖੂੰਗਾ ਜਿਸ ਦਿਨ ਮੇਰੇ ਉੱਤੇ FIR ਜਿਹੜੀ ਆ ਉਹ ਦਰਜ ਕੀਤੀ ਗਈ ਹੈ। ਇਹ ਵੀ ਇੱਕ ਕਿਸਮ ਦੇ ਨਾਲ ਧਮਕੀ ਜਿਹੜੀ ਹੈ ਨਾ ਜੀ ਉਹ ਕਹੀ ਜਾ ਸਕਦੀ ਹੈ। ਹੁਣ ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਚੋਣ ਕਮਿਸ਼ਨ ਹੈ ਜੀ ਉਹਨੇ ਜਿਹੜਾ ਕੇਸ ਕਰਨਾ ਮੇਰੇ ਉੱਤੇ ਹੋਰ ਜਿਹੜਾ ਉਹ ਕਰ ਲਵੇ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਹੰਕਾਰ ਦੇ ਵਿੱਚ ਨਰਿੰਦਰ ਮੋਦੀ ਹੋਰੀ ਬੋਲ ਰਹੇ ਨੇ। ਇਸ ਤਰੀਕੇ ਦੇ ਨਾਲ ਬੋਲ ਰਹੇ ਨੇ ਜਿਵੇਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਨਹੀਂ ਬਲਕਿ ਪ੍ਰਧਾਨ ਮੰਤਰੀ ਬਣ ਗਏ ਹੋਏ ਨੇ ਜੀ। ਜੇ ਤਾਂ ਕਾਂਗਰਸ ਦੇ ਕਿਸੇ ਬੰਦੇ ਦੇ ਉੱਤੇ ਕੇਸ ਹੋ ਗਿਆ ਫਿਰ ਤਾਂ ਇਹ ਹੋ ਜਾਂਦਾ ਜੀ ਕਿ ਚੋਣ ਕਮਿਸ਼ਨ ਬਹੁਤ ਵਧੀਆ ਕੰਮ ਕਰ ਰਿਹਾ। ਜੇ ਉਹਨਾਂ ਦੇ ਉੱਤੇ ਹੋ ਗਿਆ ਤੇ ਹੁਣ ਕਹਿੰਦੇ ਚੋਣ ਕਮਿਸ਼ਨ ਧੱਕਾ ਕਰ ਰਿਹਾ। ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ। ਜੀ ਬਿਲਕੁਲ ਉਹ ਗੱਲ ਆ। ਤੇ ਕੀ ਆਪਾਂ ਇਹਨਾਂ ਦੀ ਇਸ ਗੱਲ ਤੋਂ ਇਹ ਵੀ ਭਾਵ ਲਾ ਸਕਦੇ ਵੀ ਉਹ ਕਹਿਣਾ ਚਾਹ ਰਹੇ ਵੀ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਇੱਦਾਂ ਦੇ ਕਾਨੂੰਨ ਤੋੜੂੰਗਾ ਤੇ ਜਿਹੜੇ ਕੇਸ ਕਰਨੇ ਉਹ ਹੋਰ ਕਰ ਲੈਣ? ਦੇਖੋ ਇਸ ਵਾਰੀ ਸਾਰੀਆਂ ਡਿਊਰਿੰਗ ਚੋਣਾਂ ਦੇ ਦੌਰਾਨ ਇੱਕ ਗੱਲ ਤਾਂ ਸਾਹਮਣੇ ਰਹੀ ਜੀ ਕਿ ਜ਼ਬਾਨ ਤੇ ਲਗਾਮ ਜਿਹੜੀ ਹੈ ਨਾ ਜੀ ਉਹ ਲੱਗੀ ਨਹੀਂ ਕਿਸੇ ਦੇ। ਉਹ ਚਾਹੇ ਇੱਥੇ ਕਪਤਾਨ ਅਮਰਿੰਦਰ ਸਿੰਘ ਹੋਰੀ ਹੋਣ, ਵਿਕਰਮ ਸਿੰਘ ਮਜੀਠੀਆ ਹੋਵੇ ਜਾਂ ਫਿਰ ਨੈਸ਼ਨਲ ਪੱਧਰ ਦੇ ਉੱਤੇ ਤੁਸੀਂ ਜਿਹੜੀਆਂ ਜੀ ਲਾ ਲਓ ਉਹ ਬਾਬਾ ਬੇਲਗਾਮ ਦੇਵ ਹੋਵੇ, ਚਾਹੇ ਜਿਹੜੇ ਨੇ ਜੀ ਨਰਿੰਦਰ ਮੋਦੀ ਹੋਰੀ ਹੋਣ ਤੇ ਚਾਹੇ ਕਾਂਗਰਸ ਦੇ ਬਾਕੀ ਜਿਹੜੇ ਹੋਣ। ਉਹਦੇ 'ਚ ਮਮਤਾ ਬੈਨਰਜੀ ਵੀ ਆ ਜਾਂਦੀ ਆ, ਉਹਦੇ 'ਚ ਬਾਕੀ ਸਾਰੇ ਜਿਹੜੇ ਜੀ ਉਹ ਆ ਜਾਂਦੇ ਨੇ। ਇਹਨਾਂ ਦੇ ਉੱਤੇ ਲਗਾਮ ਜਿਹੜੀ ਆ ਉਹ ਕੱਸੀ ਨਹੀਂ ਜਾ ਸਕੀ। ਇਸ ਕਰਕੇ ਇਸ ਮਾਮਲੇ ਦੇ ਉੱਤੇ ਇੱਕ ਬਹਿਸ ਤਾਂ ਜਿਹੜੀ ਆ ਤੁਰੀ ਆ, ਬਹਿਸ ਜਿਹੜੀ ਆ ਕਿ ਕੁਝ ਚੇਂਜਸ ਜਿਹੜੀਆਂ ਨੇ ਉਹ ਕਰਨੀਆਂ ਪੈਣਗੀਆਂ ਚੋਣ ਕਮਿਸ਼ਨ ਨੂੰ ਜੇ ਉਹਨਾਂ ਨੇ ਇਹ ਬੇਲਗਾਮ ਹੋਏ ਫਿਰਦੇ ਲੋਕਾਂ ਨੂੰ ਨੱਥ ਪਾਉਣੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜਿਹੜੀ ਸ਼ਾਇਦ ਬਿੱਲੀ ਦੇ ਗੱਲ ਟੱਲੀ ਬੰਨਣ ਵਾਲੀ ਗੱਲ ਹੋਣੀ ਹੈ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਆ ਰਾਮਪੁਰਾ ਫੂਲ ਜਿਹੜੇ ਆ ਉੱਥੇ ਦੀ, ਜਿੱਥੇ ਕਿ ਕਾਂਗਰਸੀਆਂ ਦੀ ਕਹਿੰਦੇ ਆ ਜੀ ਸ਼ਾਮਤ ਆਈ ਆ, ਉਹਨਾਂ ਦੇ ਉੱਤੇ ਹਮਲਾ ਵੀ ਹੋਇਆ, ਕੁੱਟਮਾਰ ਵੀ ਹੋਈ ਹੈ। ਕੀ ਇਸ ਟਾਈਮ ਉੱਥੇ ਹਾਲਾਤ ਬਣੇ ਹੋਏ ਨੇ ਤੇ ਕਾਰਨ ਕੀ ਰਿਹਾ ਇਸ ਚੀਜ਼ਾਂ ਦਾ? ਕਾਰਨ ਜਿਹੜਾ ਜੀ ਉਹ ਤੁਹਾਨੂੰ ਪਤਾ ਹੀ ਹੈ, ਜਦੋਂ ਬੁਝ ਰਿਹਾ ਦੀਵਾ ਫੜਫੜਾਉਂਦਾ ਜੀ। ਇਹ ਪਿਛਲੇ ਸਮੇਂ ਦੇ ਵਿੱਚ ਵੀ ਹੁੰਦਾ ਰਿਹਾ ਸਾਰਾ ਕੁਝ। ਹੁਣ ਫੇਰ ਚੋਣਾਂ ਤੋਂ ਬਾਅਦ ਜਿਹੜੇ ਪੋਲਿੰਗ ਏਜੰਟ ਬਣਨ ਵਾਲੇ ਨੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਉੱਤੇ ਹਮਲੇ ਜਿਹੜੇ ਨੇ ਉਹ ਹੋਣੇ ਸ਼ੁਰੂ ਹੋਏ ਨੇ। ਆਮ ਆਦਮੀ ਪਾਰਟੀ ਦੇ ਕੁਝ ਜਿਹੜੇ ਪੋਲਿੰਗ ਏਜੰਟ ਨੇ ਉਹਨਾਂ ਦੇ ਉੱਤੇ ਹਮਲੇ ਹੋਏ ਨੇ। ਇਹ ਨਵਾਂ ਹਮਲਾ ਜਿਹੜਾ ਜੀ ਰਾਮਪੁਰਾ ਫੂਲ ਦੇ ਵਿੱਚ ਹੋਇਆ। ਇੱਥੇ ਦੋ ਜਿਹੜੇ ਪੋਲਿੰਗ ਏਜੰਟ ਬਣੇ ਵਿਅਕਤੀ ਨੇ ਉਹਨਾਂ ਦੇ ਘਰਾਂ ਦੇ ਉੱਤੇ ਹਮਲਾ ਕਰਕੇ ਉਹਨਾਂ ਨੂੰ ਸਖਤ ਜ਼ਖਮੀ ਕੀਤਾ ਗਿਆ। ਜਿਹੜੇ ਉੱਥੇ ਕਾਂਗਰਸੀ MLAs ਨੇ ਜੀ ਉਹਨਾਂ ਨੇ ਪਹੁੰਚ ਕੇ ਜਿਹੜਾ ਸਟੈਂਡ ਲਿਆ। ਲੋਕ ਜਿਹੜੇ ਜਦੋਂ ਇਕੱਠੇ ਹੋਣੇ ਸ਼ੁਰੂ ਹੋ ਗਏ, ਵੱਡੀ ਗਿਣਤੀ 'ਚ ਇਕੱਠੇ ਹੋ ਗਏ, ਤਾਂ ਪੁਲਿਸ ਨੇ ਜਿਹੜਾ ਦੀ ਜਾ ਕੇ ਪਰਚਾ ਦਰਜ ਕੀਤਾ। ਪਰਚਾ ਜਿਹਨਾਂ ਦੋ ਬੰਦਿਆਂ ਦੇ ਉੱਤੇ ਦਰਜ ਹੋਇਆ ਜੀ ਉਹ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬਿਲਕੁਲ ਨੇੜਲੇ ਜਿਹੜੇ ਕਹੇ ਜਾਂਦੇ ਨੇ ਖਾਸਮ ਖਾਸ ਸੱਜੇ ਖੱਬੇ ਹੱਥ। ਭਾਵ ਕਿ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਡਾਕਟਰ ਗਾਂਧੀ ਹੋਰਾਂ ਦੇ ਉੱਤੇ ਇੱਥੇ ਹਮਲਾ ਕਰਨ ਤੇ ਉਦੋਂ ਬਾਅਦ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਹਾਰ ਪਾ ਕੇ ਅਕਾਲੀ ਦਲ ਵਾਲੇ ਲੈ ਕੇ ਆਏ ਸੀਗੇ, ਇਹ ਗੁੰਡਾਇਜ਼ਮ ਜਿਹੜਾ ਨਾ ਜੀ ਉਹਨੂੰ ਹੀ ਪ੍ਰਮੋਟ ਕੀਤਾ ਜਾ ਰਿਹਾ ਹੈ। ਉਹ ਵੈਸੇ ਮਲੂਕਾ ਸਾਹਿਬ ਦਾ ਨਾਮ ਤਾਂ ਪਹਿਲਾਂ ਹੀ ਸਭ ਨੂੰ ਪਤਾ ਹੈ। YouTube ਤੇ ਮੂਵੀਆਂ ਜਿਹੜੀਆਂ ਤੁਰੀਆਂ ਫਿਰਦੀਆਂ ਨੇ, ਆਪ ਕਟਾਪਾ ਕਰੀ ਜਾਂਦੇ ਨੇ। ਕਾਹਨ ਸਿੰਘ ਪੰਨੂ ਹੋਰਾਂ ਵਾਲਾ ਮਾਮਲਾ ਕਿਹੜਾ ਕਿਸੇ ਨੂੰ ਭੁੱਲ ਗਿਆ। ਹੁਣ ਇਹ ਨਵਾਂ ਮਾਮਲਾ ਜਿਹੜਾ ਜੀ ਜਿਹੜੇ ਦੋ ਬੰਦਿਆਂ ਦੇ ਉੱਤੇ ਪਰਚਾ ਦਰਜ ਹੋਇਆ ਅਜੇ ਉਹ ਕਾਹਨ ਸਿੰਘ ਪੰਨੂ ਹੋਰਾਂ ਦੇ ਨੇੜਲੇ ਨੇ ਜੀ ਦੋਨੋਂ। ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨੇੜਲੇ ਨੇ। ਠੀਕ ਹੈ ਜੀ। ਤੇ ਅਗਲੀ ਜਿਹੜੀ ਇੱਕ ਗੱਲ ਕਰਦੇ ਆ ਜਿਹੜੇ ਕਿ ਰੇਲ ਦੇ ਨਾਲ, ਟ੍ਰੇਨਾਂ ਦੇ ਨਾਲ ਸੰਬੰਧਿਤ ਆ, ਇਹ ਦੱਸਿਆ ਜਾ ਰਿਹਾ ਵੀ ਮਹਾਰਾਸ਼ਟਰ ਤੋਂ ਇਹ ਖਬਰ ਆ ਰਹੀ ਹੈ, ਇੱਕ ਮਾੜੀ ਖਬਰ ਆ ਜਿਸ ਦੇ ਵਿੱਚ ਇੱਕ ਰੇਲ ਹਾਦਸਾ ਹੋਇਆ ਆ। 19 ਲੋਕਾਂ ਦੀ ਉਸ ਦੇ ਵਿੱਚ ਮੌਤ ਹੋ ਗਈ ਆ। ਕਿੱਥੇ ਹੋਇਆ ਇਹ ਹਾਦਸਾ? ਰਾਏਗੜ੍ਹ ਦੇ ਵਿੱਚ ਇਹ ਹੋਇਆ ਜੀ ਹਾਦਸਾ ਜਿਹੜਾ ਮਹਾਰਾਸ਼ਟਰ ਦਾ। ਇਹ ਰਾਏਗੜ੍ਹ ਜ਼ਿਲ੍ਹਾ ਦੇ ਵਿੱਚ ਹੈ ਜੀ। ਦਿਵਾ ਸਾਵੰਤਵਾੜੀ ਪੈਸੇਂਜਰ ਟ੍ਰੇਨ ਆ ਜੀ। ਇਹ ਜੀ ਰੇਲ ਹੋ ਗਈ, ਪਟੜੀ ਤੋਂ ਉਤਰ ਗਈ, ਜਿਹਦੇ ਕਰਕੇ ਇਹ ਹਾਦਸਾ ਜਿਹੜਾ ਜੀ ਵਾਪਰਿਆ। ਔਰ ਇਸ ਹਾਦਸੇ ਦੇ ਵਿੱਚ ਹੁਣ ਤੱਕ 19 ਲੋਕ ਜਿਹੜੇ ਨੇ ਜੀ ਉਹਨਾਂ ਦੀ ਮੌਤ ਹੋ ਚੁੱਕੀ ਹੈ। ਕੱਲ ਇਹ ਜਿਹੜਾ ਜੀ ਤਕਰੀਬਨ ਦੁਪਹਿਰ ਤੋਂ ਪਹਿਲਾਂ ਹਾਦਸਾ ਜਿਹੜਾ ਜੀ ਉਹ ਵਾਪਰਿਆ। 150 ਦੇ ਕਰੀਬ ਜਿਹੜਾ ਵਿਅਕਤੀ ਨੇ ਉਹ ਜ਼ਖਮੀ ਹੋਏ ਨੇ। ਔਰ ਇਹਦੇ ਵਿੱਚ ਜੀ ਜਿਹੜਾ ਜਿਵੇਂ ਸਰਕਾਰ ਕਰਦੀ ਹੈ ਇਹਨਾਂ ਹਾਦਸਿਆਂ ਨੂੰ ਠੱਲਣ ਦੇ ਵਾਸਤੇ ਤਾਂ ਕੁਛ ਨਹੀਂ ਕਰਦੀ, ਪਰ ਨਾਲ ਦੀ ਨਾਲ ਇਹ ਹੈ ਜੀ ਕਿ ਮਰਨ ਵਾਲਿਆਂ ਨੂੰ ਮੁਆਵਜ਼ਾ ਤੇ ਜ਼ਖਮੀ ਹੋਣ ਵਾਲਿਆਂ ਨੂੰ ਮੁਆਵਜ਼ਾ ਜਿਹੜਾ ਜੀ ਉਹਦਾ ਐਲਾਨ ਜ਼ਰੂਰ ਕਰ ਦਿੱਤਾ ਗਿਆ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ ਜੋ ਕਿ ਇੱਕ ਵਾਰੀ ਫਿਰ ਜਿਹੜੇ ਨਸ਼ਿਆਂ ਦਾ ਇਸ ਟਾਈਮ ਜਿਹੜਾ ਮਸਲਾ ਆ ਉਸ ਨੂੰ ਲੈ ਕੇ ਜਿਹੜੀ ਆ ਉਹ ਆ ਕਪੂਰਥਲੇ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਆ ਜਿਸ ਦੇ ਉੱਤੇ ਉੱਥੋਂ ਦੇ ਜਿਹੜੇ ਵਰਕਰ ਉੱਥੋਂ ਦੇ ਕੰਮ ਕਰਨ ਵਾਲੇ ਆ ਤੇ ਉਹਨਾਂ ਦੇ ਉੱਤੇ ਜਿਹੜਾ ਕਾਫੀ ਇੱਕ ਹਮਲਾ ਹੋਇਆ
ਕਿਉਂ ਕੀਤਾ ਇਸ ਨਸ਼ਾ ਛਡਾਓ ਕੇਂਦਰ ਦੇ ਉੱਤੇ ਹਮਲਾ ਤੇ ਕਿੰਨਾ ਦਾ ਇਸ ਦੇ ਪਿੱਛੇ ਹੱਥ ਹੋ ਸਕਦਾ ਹੈ? ਅਜੇ ਦੇਖੋ, ਜਿਹੜੇ ਇਹ ਹਮਲਾ ਕੀਤਾ ਗਿਆ ਇਹਦੇ ਐਕਚੁਅਲੀ ਇਹ ਪੰਜਾਬ ਦੇ ਵਿੱਚੋਂ ਇੱਕ ਜਿਹੜਾ ਬੈਸਟ ਨਸ਼ਾ ਛਡਾਊ ਕੇਂਦਰ ਹੈ ਨਾ ਜੀ, ਉਹ ਮੰਨਿਆ ਜਾਂਦਾ ਕਪੂਰਥਲੇ ਵਾਲਾ। ਠੀਕ ਹੈ ਜੀ। ਮੂੰਹ ਬੰਨ ਕੇ ਇਹਦੇ ਉੱਤੇ ਜਿਹੜਾ ਜੀ ਹਮਲਾ ਕੀਤਾ ਗਿਆ, ਕਿਉਂਕਿ ਗਾਹਕੀ ਟੁੱਟਦੀ ਹੈ ਨਸ਼ਾ ਵੇਚਣ ਵਾਲਿਆਂ ਦੀ। ਜੀ ਜੀ ਜੀ। ਉਹ ਕਹਿੰਦੇ ਕਿ ਨਸ਼ਾ ਛਡਾਉਣ ਵਾਲੇ ਤਾਂ ਕੇਂਦਰ ਜਿਹੜੇ ਨੇ ਅਸੀਂ ਇੱਥੇ ਖੁੱਲਣ ਨਹੀਂ ਦੇਣੇ ਇੱਕ ਕਿਸਮ ਦੇ ਨਾਲ, ਤਾਂ ਕਰਕੇ ਉੱਥੇ ਹਮਲਾ ਜਿਹੜਾ ਜੀ ਉਹ ਕੀਤਾ ਗਿਆ। ਅਣਪਛਾਤੇ ਵਿਅਕਤੀ ਨੇ ਜਿਹੜੇ ਉੱਥੇ ਅੰਦਰ ਕੰਮ ਕਰਨ ਵਾਲੀ ਲੜਕੀ ਵੀ ਉਹਦੇ ਵਿੱਚ ਇੱਕ ਸ਼ਾਮਲ ਆ। 2 ਵਿਅਕਤੀ ਨੇ ਜਿਹੜੇ ਜ਼ਖਮ ਹੋਏ ਨੇ, ਕਿਰਪਾਨਾਂ ਦੇ ਨਾਲ ਉੱਥੇ ਹਮਲਾ ਕੀਤਾ। ਅਜੇ ਪੁਲਿਸ ਨੇ ਅਣਪਛਾਤੇ ਬੰਦਿਆਂ ਦੇ ਉੱਤੇ ਪਰਚਾ ਦਰਜ ਜਿਹੜਾ ਜੀ ਉਹ ਕੀਤਾ। ਪਰ ਇਹ ਕਿਹਾ ਜਾਂਦਾ ਜੀ ਕਿ ਕਪੂਰਥਲੇ ਵਾਲਾ ਨਸ਼ਾ ਛਡਾਊ ਜਿਹੜਾ ਸੈਂਟਰ ਹੈ, ਇਹ ਵਨ ਆਫ ਦੀ ਬੈਸਟ ਹੈ ਜੀ, ਜਿਹੜੇ ਪੰਜਾਬ ਦੇ ਵਿੱਚ ਨਸ਼ਾ ਛਡਾਉਂਦੇ ਨੇ ਉਹਨਾਂ 'ਚ। ਜੀ ਬਿਲਕੁਲ। ਫਿਰ ਤਾਂ ਜਿਹੜਾ ਕਾਰਨ ਆ ਉਸ ਇਹ ਬਿਲਕੁਲ ਸਮਝ ਆ ਰਿਹਾ ਵੀ ਕੀ ਕਾਰਨ ਆ, ਕਿਉਂ ਇਹਨਾਂ ਨੇ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਇਹਨਾਂ ਦੀ ਦੁਕਾਨ ਉਸ ਦੇ ਉੱਤੇ ਭਾਰੂ ਪੈ ਰਿਹਾ ਆ। ਅਤੇ ਇਹਦੇ ਨਾਲ ਹੀ ਨਸ਼ਿਆਂ ਦੇ ਨਾਲ ਜੁੜੀ ਹੋਈ ਇੱਕ ਹੋਰ ਜਿਹੜੀ ਖਬਰ ਆ, ਜੀਰੇ ਦੇ ਵਿੱਚ ਬਸਤੀ ਮਾਛੀਆਂ ਜੀਰਾ, ਉੱਥੇ ਦੀਆਂ ਕਹਿੰਦੇ ਜੀ ਔਰਤਾਂ ਨੇ ਜਿਹੜਾ ਜੀ ਕਟਾਪਾ ਚਾੜਿਆ ਸਮੈਕ ਵੇਚਣ ਵਾਲਿਆਂ ਨੂੰ। ਕੀ ਇਸ ਦੇ ਉੱਤੇ ਅਪਡੇਟ ਹੈਗੀ ਹੈ ਜੀ? ਜੀ ਬਿਲਕੁਲ, ਇਹ ਔਰਤਾਂ ਨੇ ਜਿਹੜੀਆਂ ਜਿਨ੍ਹਾਂ ਨੇ ਇਹ ਕੁੱਟ ਕਟਾਪਾ ਕੀਤਾ। ਦੇ ਲੋਕ ਉੱਠ ਕੇ ਖੜੇ ਹੋ ਗਏ ਨਾ ਜੀ। ਜਿਵੇਂ ਇਸ ਵਾਰੀ ਇਲੈਕਸ਼ਨਾਂ ਦੇ ਵਿੱਚ ਅਵੇਅਰਨੈਸ ਆਈ ਹੈ ਨਸ਼ੇ ਵਾਲਿਆਂ ਦੇ ਖਿਲਾਫ। ਪਤਾ ਦੇਖੋ, ਪਿੰਡਾਂ ਦੇ ਵਿੱਚ ਤੁਸੀਂ ਸ਼ਹਿਰਾਂ ਦੇ ਵਿੱਚ ਪਤਾ ਸਭ ਨੂੰ ਹੁੰਦਾ ਕਿਹੜੇ ਕਿਹੜੇ ਲੋਕ ਜਿਹੜੇ ਉਹ ਵੇਚਦੇ ਨੇ। ਜੀ ਜੀ। ਲੋਕ ਉੱਠ ਕੇ ਖੜੇ ਹੋ ਜਾਣ, ਇਹਨਾਂ ਦਾ ਕਟਾਪਾ ਕਰਨ ਲੱਗ ਜਾਣ, ਤੇ ਫਿਰ ਇਹ ਬਹੁਤੀ ਦੇਰ ਟਿਕਦੇ ਨਹੀਂ ਹੁੰਦੇ, ਕਿਉਂਕਿ ਜਿਹੜੇ ਸਿਆਣੇ ਕਹਿੰਦੇ ਨਾ ਪੁਰਾਣਾ, ਇੱਕ ਚੋਰ ਦੇ ਪੈਰ ਨਹੀਂ ਹੁੰਦੇ। ਇਹਨਾਂ ਹੀ ਹੈ ਕਿ ਇਹਨਾਂ ਦੇ ਮੂਹਰੇ ਅੜਨਾ ਪਊਗਾ। ਜੇ ਅੜਨਗੇ ਨਹੀਂ ਲੋਕ ਤਾਂ ਇੱਕ ਦਿਨ ਨੇਸ਼ਨ ਤਾਂ ਖਾ ਗਏ, ਫਿਰ ਅਗਲੀ ਨੂੰ ਖਾਣ ਦੀ ਜਿਹੜੀ ਉਹ ਤਿਆਰ ਹੈ ਜੀ। ਇਹ ਡੈਣ ਹੈ, ਇਹ ਡੈਣ ਦੇ ਸਾਹਮਣੇ ਅੜ ਗਏ ਇੱਕ ਵਾਰੀ ਤਾਂ ਭੱਜਦਿਆਂ ਵੀ ਇਹਨਾਂ ਨੂੰ ਫਿਰ ਬਹੁਤਾ ਚਿਰ ਨਹੀਂ ਲੱਗਦਾ ਹੁੰਦਾ। ਇਹ ਔਰਤ ਦੇ ਵਿੱਚ ਅਵੇਅਰਨੈਸ ਹੈ। ਔਰਤਾਂ ਤਾਂ ਠੇਕਿਆਂ ਦੇ ਉੱਤੇ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਰੋਸ ਪ੍ਰਦਰਸ਼ਨ ਆਪਣੇ ਕਰਦੀਆਂ ਰਹਿੰਦੀਆਂ ਨੇ। ਤੋ ਇੱਥੇ ਵੀ ਜੀਰੇ ਦੇ ਵਿੱਚ ਵੀ ਉਹਨਾਂ ਨੇ ਕੁਟਾਪਾ ਕੀਤਾ ਸਮੈਕ ਵੇਚਣ ਵਾਲਿਆਂ ਨੂੰ। ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਇਸ ਟਾਈਮ ਪਟਿਆਲੇ ਤੋਂ ਆ ਰਹੀ ਹੈ, ਜਿੱਥੇ ਦੱਸਿਆ ਗਿਆ ਵੀ 28 ਕੁਇੰਟਲ ਭੁੱਕੀ ਫੜੀ ਗਈ ਹੈ। ਜੀ ਇਹ ਪੁਲਿਸ ਨੇ ਟਰੱਕ ਦੇ ਵਿੱਚ ਜਿਹੜੇ ਟਾਇਰ ਵਗੈਰਾ ਸੀਗੇ ਜੀ, ਉਹਨਾਂ ਦੇ ਥੱਲੇ ਦਿੱਤੀ ਹੋਈ ਸੀ। ਰਾਜਸਥਾਨ ਤੋਂ ਆਈ ਦੱਸੀ ਦੀ ਹੈ ਜੀ। 28 ਕੁਇੰਟਲ ਲੜੀ ਭੁੱਕੀ ਹੈ, ਔਰ 2.5 ਕਿਲੋ ਫੀਮ ਵੀ ਜਿਹੜੀ ਹੈ ਜੀ ਉਹ ਵੀ ਫੜੀ ਹੈ ਪੁਲਿਸ ਨੇ। ਠੀਕ ਹੈ। ਇੱਕ ਵਾਰੀ ਫੇਰ ਇਹ ਜਿਹੜਾ ਸ਼ਿਕੰਜਾ ਜੀ ਉਹ ਸਮਗਲਰਾਂ ਦੇ ਉੱਤੇ ਕੱਸਣ ਲੱਗੀ ਹੈ ਸ਼ਾਇਦ ਪਟਿਆਲੇ ਦੀ ਪੁਲਿਸ। ਤੁਸੀਂ ਕਹਿ ਰਹੇ ਸੀ ਕਿ 28 ਕਿਲੋ, ਮੈਂ ਕਹਿੰਦੀ 28 ਕਿਲੋ ਤਾਂ ਖਬਰ ਹੀ ਕੋਈ ਨਹੀਂ। ਜੀ ਜੀ। ਜੇ 5 ਕਰੋੜ ਦੀ ਹੈਰੋਇਨ ਫੜੀ ਜਾਂਦੀ ਜੀ, ਉਹਨੂੰ ਥਾਂ ਹੀ ਨਹੀਂ ਮਿਲਦੀ ਅਖਬਾਰ 'ਚ। ਜਿੰਨੀ ਦੇਰ ਤੱਕ 50 ਕਰੋੜ ਦੀ 100 ਕਰੋੜ ਦੀ ਫੜੀ ਜਾਂਦੀ, ਉਨੀ ਦੇਰ ਤੱਕ ਕੋਈ ਨੋਟਿਸ ਨਹੀਂ ਲੈਂਦਾ। ਉਹ ਕਹਿੰਦੇ ਤਾਂ ਮਾੜੀ ਮੋਟੀ ਹੋਣੀ ਹੈ, ਕੋਈ 5-4 ਕਰੋੜ ਵਾਲੀ। ਇਹ ਤਾਂ ਛੋਟੇ ਸਮਗਲਰ ਹੋਣੇ ਨੇ, ਇਹਨਾਂ ਨੂੰ ਕੀ ਹੱਥ ਪਾਉਣਾ ਜੀ। ਹਾਂਜੀ, ਤਾਂ ਇਹ ਤਾਂ ਟਰੱਕਾਂ ਦੇ ਹਿਸਾਬ ਦੇ ਨਾਲ ਫੜੀ ਜਾਂਦੀ, ਫੇਰ ਹੀ ਖਬਰ ਬਣਦੀ ਹੈ ਜੀ। ਬਿਲਕੁਲ ਜੀ। ਇਹਨਾਂ ਅਧਿਕਾਰ ਜਿਹੜਾ ਜੀ ਇਸ ਟਾਈਮ ਆ ਚੁੱਕਾ ਹੈ, ਤੇ ਜਿਹੜੀ ਰਾਜਸਥਾਨ ਤੋਂ ਸਮਗਲਿੰਗ ਦਾ ਜਿਹੜਾ ਮਾਮਲਾ ਹੈ, ਖਾਸ ਕਰਕੇ ਭੁੱਕੀ ਤੇ ਹੋਰ ਨਸ਼ੀਲੇ ਪਦਾਰਥਾਂ ਦਾ, ਉਹ ਵੀ ਇਸ ਟਾਈਮ ਕਾਫੀ ਕੇਂਦਰ ਜਿਹੜਾ ਗੱਲ ਦਾ ਜਿਹੜਾ ਕੇਂਦਰ ਬਣਿਆ ਹੋਇਆ ਕਾਫੀ ਜਗ੍ਹਾ ਦੇ ਉੱਤੇ। ਤੇ ਇਹ ਸਰਕਾਰ ਜਿਹੜੇ ਦੇਖਦੇ ਹਾਂ ਜੀ ਕੀ ਕਰਦੇ, ਸਰਕਾਰ ਦੇ ਆਪਣੇ ਬੰਦੇ ਇਹੀ ਦੱਸਿਆ ਜਾਂਦਾ ਵੀ ਉਹਨਾਂ ਦੇ ਵਿੱਚ ਜਿਹੜੇ ਆਪ ਜੁੜੇ ਹੋਏ ਆ। ਤੇ ਨਾਲ ਜਿਹੜੇ ਆਪਾਂ ਹੁਣ ਗੱਲ ਕਰੀਏ ਜੇ ਚੋਣਾਂ ਦੇ ਉੱਤੇ ਵੀ ਜਿਹੜੇ ਅਖੀਰਲੇ ਕੁਛ ਗੇੜ ਬਚੇ ਆ ਪ੍ਰਧਾਨ ਮੰਤਰੀ ਬਣਾਉਣ ਦੀਆਂ, ਜਿਹੜੀਆਂ ਜ਼ੋਰ ਸ਼ੋਰ ਜਿੱਥੇ ਲੱਗਾ ਹੋਇਆ ਆ। 2 ਜਿਹੜੇ ਇਸ ਟਾਈਮ ਕੈਂਡੀਡੇਟ ਆ ਪ੍ਰਧਾਨ ਮੰਤਰੀ ਬਣਨ ਦੇ ਅਹੁਦੇਦਾਰ ਜਿਹੜੇ ਕਹਿੰਦੇ, ਇੱਕ ਕਾਂਗਰਸ ਦੇ ਵੱਲੋਂ ਰਾਹੁਲ ਗਾਂਧੀ ਤੇ ਦੂਜੇ ਜਿਹੜੇ ਨਰਿੰਦਰ ਮੋਦੀ। ਉਹਨਾਂ ਦੀਆਂ ਜਿਹੜੀਆਂ ਸੀਟਾਂ ਆ ਜਿੱਥੋਂ ਹਲਕੇ ਜਿੱਥੋਂ ਲੜ ਰਹੇ ਆ, ਅਮੇਠੀ ਅਤੇ ਵਾਰਾਣਸੀ, ਕਾਫੀ ਜ਼ਿਆਦਾ ਕੇਂਦਰ ਦਾ ਵਿਸ਼ਾ ਬਣੇ ਹੋਏ ਆ। ਕੀ ਕਾਰਨ ਹੈਗੇ ਆ, ਤੇ ਕਾਫੀ ਲੋਕ ਦੂਰੋਂ ਦੂਰੋਂ ਉੱਥੇ ਪਹੁੰਚ ਰਹੇ ਆ, ਤੇ ਕੌਣ ਕੌਣ ਉੱਥੇ ਪਹੁੰਚ ਰਿਹਾ? ਇਹ ਅਮੇਠੀ ਵਾਲਾ ਬਿਲਕੁਲ ਬਹੁਤ ਚਰਚਿਤ ਹਲਕਾ ਜੀ, ਕਿਉਂਕਿ ਆਮ ਆਦਮੀ ਪਾਰਟੀ ਨੇ ਇੱਥੋਂ ਜਿਹੜਾ ਕੁਮਾਰ ਵਿਸ਼ਵਾਸ ਨੂੰ ਖੜਾ ਕਰਕੇ ਜੀ ਚੈਲੰਜ ਕੀਤਾ ਰਾਹੁਲ ਗਾਂਧੀ ਨੂੰ। ਤੇ ਵਾਰਾਣਸੀ ਤੋਂ ਜਿਹੜੇ ਨੈਸ਼ਨਲ ਕਨਵੀਨਰ ਨੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ, ਉਹਨਾਂ ਨੇ ਚੈਲੰਜ ਕੀਤਾ ਜੀ ਨਰਿੰਦਰ ਮੋਦੀ ਨੂੰ। ਇਸ ਕਰਕੇ 2 ਜਿਹੜੀਆਂ ਸੀਟਾਂ ਨੇ ਬਹੁਤ ਚਰਚਿਤ ਸੀਟਾਂ ਹੋ ਗਈਆਂ। ਜਿਹਦੇ ਵਿੱਚ ਪਹਿਲਾਂ ਇੰਨਾ ਚੋਣ ਪ੍ਰਚਾਰ ਨਹੀਂ ਸੀ ਮੈਂ ਕਿਹਾ ਜਿੰਨਾ ਹੁਣ ਵੱਧ ਪਿਆ ਜੀ। ਜੀ। ਉਹਦਾ ਰੀਜ਼ਨ ਇਹ ਹੈ ਜੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਨੇ ਵੀ ਉੱਥੇ ਗੇੜਾ ਲਾਇਆ, ਤੇ ਵੱਖ-ਵੱਖ ਥਾਵਾਂ ਤੋਂ ਜਿੱਥੇ ਬਾਕੀ ਸੂਬਿਆਂ ਤੋਂ ਵਿਹਲੇ ਹੋ ਕੇ ਜਿੱਥੇ ਵੋਟਾਂ ਪੈ ਗਈਆਂ, ਵਰਕਰ ਜਿਹੜੇ ਨੇ ਉਹ ਦੋਨਾਂ ਪਾਰਟੀਆਂ ਦੇ ਉੱਥੇ ਪਹੁੰਚਣੇ ਸ਼ੁਰੂ ਹੋਏ ਨੇ। ਔਰ ਇਹੋ ਜਿਹਾ ਹਾਲ ਜਿਹੜਾ ਉਹ ਵਾਰਾਣਸੀ ਦੇ ਵਿੱਚ ਵੀ ਕਿਹਾ ਜਾ ਸਕਦਾ। ਆਮ ਆਦਮੀ ਪਾਰਟੀ ਦੇ ਵੱਡਾ ਇੱਕ ਜਿਹੜੀ ਟੀਮ ਹੈ ਜੀ ਇੱਥੇ ਪੰਜਾਬ ਤੋਂ ਵੀ ਗਈ ਹੈ, ਔਰ ਉੱਥੇ ਬਕਾਇਦਾ ਤੌਰ ਦੇ ਉੱਤੇ ਚੋਣ ਪ੍ਰਚਾਰ ਜਿਹੜਾ ਜੀ ਅੱਜ ਸ਼ਾਮ ਤੋਂ ਸ਼ੁਰੂ ਹੋ ਰਿਹਾ। ਭਗਵੰਤ ਮਾਨ ਹੋਰੀ ਵੀ ਜਿਹੜੇ ਨੇ ਉਹ ਉੱਥੋਂ ਗਏ ਨੇ ਜੀ ਆਪਣੇ ਉੱਤਰਾਖੰਡ ਦੇ ਵਿੱਚੋਂ ਹੁਣ ਇਸ ਵਾਰਾਣਸੀ ਵਾਲੀ ਸੀਟ ਤੇ ਉਹ ਵੀ ਹੌਟ ਸੀਟ ਜਿਹੜੀ ਹੈ ਨਾ ਜੀ ਉਹ ਚੁਣੀ ਜਾ ਰਹੀ ਹੈ। ਪਹਿਲਾਂ ਵਾਰਾਣਸੀ ਚਰਚਿਤ ਨਹੀਂ ਸੀ ਜੀ ਜਿੰਨੀ ਇਸ ਸੀਟ ਤੋਂ ਬਾਅਦ ਜਿਹੜੀ ਹੋ ਗਈ ਆ। ਵੱਖੋ ਵੱਖਰੀਆਂ ਰਾਏ ਜਿਹੜੀਆਂ ਨੇ ਉਹ ਆ ਰਹੀਆਂ ਨੇ। ਮੱਠ ਜਿਹੜੇ ਨੇ ਉੱਥੇ ਹਿੰਦੂ ਜਿਹੜੇ ਭਾਈਚਾਰੇ ਦੇ ਮੱਠ
ਉਹ ਇਹ ਸੋਚਦੇ ਨੇ ਕਿ ਪਹਿਲਾਂ ਇੱਥੇ ਕੋਈ ਏਡੀ ਗੜਬੜ ਨਹੀਂ ਸੀ, ਪਰ ਜਦੋਂ ਦੇ ਨਰਿੰਦਰ ਮੋਦੀ ਹੋਰੀ ਆਏ ਨੇ ਉਹਨਾਂ ਨੇ ਆ ਕੇ ਲਕੀਰਾਂ ਦੀਆਂ ਜਿਹੜੀਆਂ ਖਿੱਚ ਦਿੱਤੀਆਂ ਨੇ, ਜਿਹਦੇ ਨਾਲ ਫਿਰਕੇ ਜਿਹੜੇ ਉਹ ਪਾਟਣ ਦਾ ਡਰ ਬਣਿਆ ਹੈ ਜੀ। ਤੇ ਅਗਲੀ ਜਿਹੜੀ ਆਪਾਂ ਉਹ ਗੱਲ ਕਰਦੇ ਹਾਂ, ਅੱਜ ਦਾ ਖਬਰਾਂ ਦੇ ਵਿੱਚ ਵੀ ਜਿਹੜੇ ਸਾਡੇ ਸਰੋਤੇ ਨੇ ਉਸ ਦੇ ਉੱਤੇ ਸੁਣਿਆ ਵੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਖਿਲਾਫ ਜਿਹੜਾ ਕੇਸ ਦਰਜ ਸੀਗਾ ਉਸ ਦੇ ਲਈ ਨਾ ਹੀ ਕੋਈ ਗਵਾਹ ਸੀਗੇ ਅਤੇ ਨਾ ਹੀ ਕੋਈ ਰਿਪੋਰਟਾਂ ਇਸ ਤਰੀਕੇ ਦੀਆਂ ਸੀਗੀਆਂ ਵੀ ਉਹਨਾਂ ਨੇ ਹੀ ਜਿਹੜਾ ਸਾਂਦਰਸ ਉਸ ਨੂੰ ਮਾਰਿਆ ਸੀਗਾ, ਅਤੇ ਫਿਰ ਵੀ ਜਿਹੜਾ ਉਹਨਾਂ ਨੂੰ ਜਿਹੜੀ ਸਜ਼ਾ ਜਿਹੜੀ ਉਹ ਹੋਈ ਸੀ। ਤੁਹਾਡਾ ਕੀ ਕਹਿਣਾ ਇਸ ਦੇ ਉੱਤੇ, ਕੀ ਟਿੱਪਣੀ ਹੈ ਤੁਹਾਡੀ? ਦੇਖੋ, ਭਗਤ ਸਿੰਘ ਹੋਰਾਂ ਦੇ ਬਾਰੇ ਕਿ ਇਹ ਪਾਕਿਸਤਾਨ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਗੱਲਬਾਤ ਜਿਹੜੀ ਇਹਨਾਂ ਦੀ ਉਹ ਚੱਲਣ ਲੱਗੀ ਆ ਜੀ। ਨਾ ਤਾਂ ਉਹਦਾ ਸ਼ਹੀਦੀ ਦਿਵਸ, ਨਾ ਉਹਦਾ ਜਿਹੜਾ ਜੀ ਜਨਮ ਦਿਵਸ ਉੱਥੇ ਕੋਈ ਮਨਾਇਆ ਜਾਂਦਾ, ਪਤਾ ਨਹੀਂ ਉਹ ਭੁੱਲ ਭੱਲ ਜਿਹੀ ਗਏ ਸ਼ਹੀਦਾਂ ਨੂੰ। ਹਾਲਾਂਕਿ ਪਾਕਿਸਤਾਨ ਇਸੇ ਮੁਲਕ ਦਾ ਹੀ ਪਾਰਟ ਸੀਗਾ ਜੀ ਜਦੋਂ ਇਹ ਕੁਰਬਾਨੀ ਹੋਈ ਆ, ਪਰ ਪਿਛਲੇ ਕੁਝ ਸਾਲਾਂ ਤੋਂ ਉੱਥੇ ਗੱਲਬਾਤ ਜਿਹੜੀ ਇਹਨਾਂ ਦੀ ਉਹ ਚੱਲਣ ਲੱਗੀ ਆ। ਹਾਲਾਂਕਿ ਸ਼ਾਦਮਾਨ ਚੌਕ ਜਿਹੜਾ ਸੀਗਾ ਉਹਦਾ ਨਾਮ ਵੀ ਰੱਖਣ ਦੀ ਗੱਲ ਚੱਲੀ ਸੀ, ਬਾਅਦ 'ਚ ਕੱਟੜਪੰਥੀਏ ਜਿਹੜੇ ਸਾਨੂੰ ਉਹਨਾਂ ਦੇ ਵਿਰੋਧ ਕਰਕੇ ਇਹ ਪਾਸੇ ਕਰਨਾ ਪਿਆ। ਇਹ ਜਿਹੜੀ ਨਵੀਂ ਜਿਹੜੀ ਡਿਵੈਲਪਮੈਂਟ ਹੋਈ ਹੈ, ਇਹਦੀ ਜਿਹੜੀ ਡਿਟੇਲ ਅਜੇ ਹੋਰ ਆ ਲੈਂਦੇ ਸੀ ਕਿ ਅਸਲ ਦੇ ਵਿੱਚ ਪਰਤਾਂ ਜਿਹੜੀਆਂ ਨੇ ਉਹ ਕੀ ਖੁੱਲੀਆਂ ਨੇ। ਇਹ ਕਿਹਾ ਗਿਆ ਸੀ ਕਿ ਸਾਂਡਰਸ ਵਾਲਾ ਜਿਹੜਾ ਕੇਸ ਸੀਗਾ ਉਹਦੇ 'ਚ ਅਣਪਛਾਤੇ ਵਿਅਕਤੀਆਂ ਦੇ ਉੱਤੇ FIR ਦਰਜ ਕੀਤੀ ਗਈ ਸੀ, ਉਹਦੇ ਵਿੱਚ ਭਗਤ ਸਿੰਘ ਹੋਰਾਂ ਦਾ ਨਾਮ ਹੀ ਨਹੀਂ ਸੀਗਾ। ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੈਗੀ ਉਹ ਹੋਈ ਹੈ ਜੀ। ਅਦਾਲਤ ਜਿਹੜਾ ਆਂਦੀ, ਮੈਂ ਇਹ ਕਹਿ ਰਿਹਾ ਸੀ ਕਿ ਜਿਹੜੇ ਇਹ ਦਸਤਾਵੇਜ਼ ਨੇ ਉਹ ਡਿਟੇਲ ਜਿਹੜੀ ਆ ਉਹ ਸਾਹਮਣੇ ਆਉਣ ਦਿਓ, ਉਹਦੇ ਨਾਲ ਕਈ ਪਰਤਾਂ ਜਿਹੜੀਆਂ ਨੇ ਨਾ ਜੀ ਉਹ ਉਧਰ ਗਈਆਂ ਕਿ ਕਿਹੜੇ ਲੋਕ ਜਿਹੜੇ ਨੇ ਉਹ ਸ਼ਾਮਲ ਰਹੇ ਨੇ, ਕਿਉਂਕਿ ਇਹਦੇ ਵਿੱਚ ਹੁਣ ਗਵਾਹੀਆਂ ਵਗੈਰਾ ਵੀ ਸਾਰੀਆਂ ਸਾਹਮਣੇ ਆਉਣਗੀਆਂ, ਕਿੰਨਾ ਗਵਾਹੀਆਂ ਦਿੱਤੀਆਂ ਸੀ ਜੀ। ਤੇ ਜਾਣ ਤੋਂ ਪਹਿਲਾਂ ਜਿਹੜਾ ਪੰਨੂ ਜੀ ਇੱਕ ਲਾਸਟ ਜਿਹੜਾ ਸਵਾਲ ਉਹ ਪੁੱਛਣਾ ਚਾਹਾਂਗੇ, ਜਿੱਦਾਂ ਅੱਜ ਜਿਹੜਾ ਖਬਰਾਂ ਦੇ ਵਿੱਚ ਕਾਫੀ ਚਰਚਿਤ ਵੀ ਰਿਹਾ ਆ ਵੀ ਚੌਹਾਨ ਹੁਣਾਂ ਨੇ ਇੱਕ ਐਲਾਨ ਕੀਤਾ ਵੀ ਰਾਮਦੇਵ ਦਾ ਸਿਰ ਲਿਆਉਣ ਵਾਲੇ ਨੂੰ 1 ਕਰੋੜ ਰੁਪਏ ਦਾ ਇਨਾਮ, ਤੇ ਰਾਮਦੇਵ ਜਿਹੜਾ ਆ ਬਾਬਾ ਜਿਹੜਾ ਹੈਗਾ ਉਸ ਦੇ ਖਿਲਾਫ ਬਾਹਰ ਵੀ ਜਿਹੜੇ ਆ ਕਾਫੀ ਜਿਹੜੀਆਂ ਇੱਥੇ ਦੀਆਂ ਸਭਾਵਾਂ ਆ ਤੇ ਉਸ ਦੇ ਖਿਲਾਫ ਜਿਹੜੇ ਰੋਸ ਪ੍ਰਦਰਸ਼ਨ ਵੀ ਹੋ ਰਹੇ ਆ, ਤੇ ਤੁਸੀਂ ਇਸ ਬਿਆਨ ਦੇ ਉੱਤੇ ਕੀ ਟਿੱਪਣੀ ਕਰਨਾ ਚਾਹੁੰਦੇ ਹੋ? ਕਿਸੇ ਨੇ ਕਿਹਾ ਸੀ ਵੀ ਆਪਣੇ ਬਾਪੂ ਨੂੰ ਸਮਝਾਓ, ਗਲਤ ਜਗ੍ਹਾ ਤੇ ਜਾਂਦਾ, ਕਹਿੰਦਾ ਕਿਹਨੇ ਵੇਖਿਆ, ਕਹਿੰਦਾ ਸਾਡੇ ਬਾਪੂ ਨੇ ਜੀ। ਜੇ ਰਾਮਦੇਵ ਜਿਹੜਾ ਉਹ ਬੇਲਗਾਮ ਦੇਵ ਹੋ ਗਿਆ ਤੇ ਚੌਹਾਨ ਦਾ ਤਾਂ ਬਿਆਨ ਜਿਹੜਾ ਇਹ ਵੀ ਕੋਈ ਚੱਜ ਦਾ ਨਹੀਂ ਨਾ ਹੈਗਾ ਜੀ। ਉਹ ਕਹਿੰਦਾ ਸਿਰ ਵੱਢ ਕੇ ਲਿਆਓ ਉਹਦਾ। ਰਾਮਦੇਵ ਤੇ ਉਹਦੇ ਵਿੱਚ ਮੈਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਦਿਖਦਾ ਜੀ, ਦੋਵੇਂ ਇੱਕੋ ਜਿਹੇ ਅਕਲ ਦੇ ਮਾਲਕ ਜਿਹੜੇ ਉਹ ਦਿੰਦੇ ਨੇ। ਇੱਥੇ ਕਾਨੂੰਨ ਹੈ, ਚੋਣਾਂ ਹੋ ਰਹੀਆਂ ਨੇ, ਇਹ ਡੈਮੋਕ੍ਰੇਸੀ ਹੈ, ਸੰਵਿਧਾਨ ਹੈ, ਇੱਥੇ ਉਹਦੇ ਤਹਿਤ ਹੁੰਦਾ। ਉਹਨੇ ਚੋਣ ਕਮਿਸ਼ਨ ਨੇ ਜਿਹੜੀ FIR ਦਰਜ ਕੀਤੀ ਆ 5 ਥਾਵਾਂ ਦੇ ਉੱਤੇ ਰਾਮਦੇਵ ਦੇ ਖਿਲਾਫ ਜਿਹੜੀ FIR ਆ ਉਹ ਦਰਜ ਹੋ ਗਈ ਆ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ। ਇਹ ਸਿਰ ਵੱਢਣ ਵਢਾਉਣ ਵਾਲੀਆਂ ਜਿਹੜੀਆਂ ਗੱਲਾਂ ਨੇ ਇਹ ਭੜਕਾਊ ਭਾਸ਼ਣ ਨੇ। ਇਹ ਲੋਕ ਸੋਚਦੇ ਨੇ ਸ਼ਾਇਦ ਏਦਾਂ ਭੜਕਾ ਕੇ ਅਸੀਂ ਜਿਹੜੀਆਂ ਵੋਟਾਂ ਨੇ ਉਹ ਹਾਸਲ ਕਰ ਲਾਂਗੇ। ਇਸ ਕਰਕੇ ਜੇ ਰਾਮਦੇਵ ਦੇ ਬਿਆਨ ਦੀ ਨਿਖੇਧੀ ਹੋਣੀ ਚਾਹੀਦੀ ਆ ਤੇ ਚੌਹਾਨ ਦੇ ਬਿਆਨ ਦੀ ਵੀ ਉਨੀ ਨਿਖੇਧੀ ਹੋਣੀ ਚਾਹੀਦੀ ਹੈ। ਜਿਹੜਾ ਕਹਿੰਦਾ ਸਿਰ ਵੱਢ ਕੇ ਲਿਆਓ, ਉਹਨੂੰ ਕਹੋ ਕਿ ਭੇਜ ਤੂੰ ਆਪਣੇ ਪੁੱਤ ਨੂੰ, ਜਾਂ ਤੂੰ ਆਪ ਵੱਢ ਕੇ ਲਿਆ। ਲੋਕਾਂ ਨੂੰ ਕਿਉਂ ਸੱਦਦਾ ਜੀ? ਲੋਕਾਂ ਨੇ ਕਿਸੇ ਪੁੱਤ ਨੂੰ ਕਿਉਂ ਸੂਲੀ ਦੇ ਉੱਤੇ ਚੜਾ ਰਿਹਾ ਜੀ। ਤੇ ਬਹੁਤ ਜਿਹੜਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਆਏ, ਤੁਸੀਂ ਜੁੜੇ ਸਾਡੇ ਨਾਲ ਜਿਹੜਾ ਜੀ ਇਲੈਕਸ਼ਨ ਐਕਸਪ੍ਰੈਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਰੇਡੀਓ USA ਦੇ ਉੱਤੇ, ਤੇ ਸਰੋਤਿਆਂ ਦੇ ਜਿਹੜੇ ਸਵਾਲਾਂ ਦੇ ਜਵਾਬ ਵੀ ਜਿਹੜੇ ਤੁਸੀਂ ਅੱਜ ਦੇ ਪ੍ਰੋਗਰਾਮ 'ਚ ਦਿੱਤੇ। ਤੇ ਕੱਲ੍ਹ ਨੂੰ ਫਿਰ ਜਿਹੜਾ ਜੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਇਸੇ ਪ੍ਰੋਗਰਾਮ ਦੇ ਵਿੱਚ। ਬਹੁਤ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਸੁਣ ਰਹੇ ਸੀ ਜੀ ਤੁਸੀਂ ਪ੍ਰੋਗਰਾਮ ਇਲੈਕਸ਼ਨ ਐਕਸਪ੍ਰੈਸ ਬਲਤੇਜ ਪੰਨੂ ਹੁਣਾਂ ਦੇ ਨਾਲ। ਅਤੇ ਹੁਣ ਜਿਹੜਾ ਜੀ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਤੇ ਇਸ ਤੋਂ ਬਾਅਦ ਦੇ ਵਿੱਚ ਜਿਹੜਾ ਜੀ ਤੁਹਾਡੇ ਲਈ ਪੇਸ਼ ਕਰਦੇ ਹਾਂ ਜਸਵਿੰਦਰ ਬਿੱਟੇ ਹੁਣਾਂ ਦਾ ਜਿਹੜਾ ਪ੍ਰੋਗਰਾਮ ਖਬਰਸਾਰ, ਅਤੇ ਉਸ ਤੋਂ ਬਾਅਦ ਦੇ ਵਿੱਚ ਆਵੇਗਾ ਪ੍ਰੋਗਰਾਮ ਸ਼ਲੋਕ ਪਰਾਗਾ ਮਸੂਦ ਮੱਲੀ ਹੁਣਾਂ ਦਾ ਲਹਿੰਦੇ ਪੰਜਾਬ ਪਾਕਿਸਤਾਨ ਤੋਂ। ਸੋ ਇੱਦਾਂ ਹੀ ਲਗਾਤਾਰ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ USA ਨੂੰ। ਹੁਣ ਆਪ ਸਭ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।